ਭਾਰਤ ਅਜੇ ਵੀ ਜਿਹੜਾ ਹੈ ਉਹ ਪੂਰੀ ਤਰ੍ਹਾਂ ਕਨਫਿਊਜ਼ਡ ਹੈ ਔਰ ਪਹਿਲਾਂ ਤਾਂ ਉਹਨਾਂ ਨੇ ਜਿਹੜਾ ਹੈ ਉਹ ਬਹੁਤਾ ਇਹਦੇ ਤੇ ਕੋਈ ਰਿਐਕਸ਼ਨ ਅਜੇ ਕੀਤਾ ਹੀ ਨਹੀਂ ਹੈ ਔਰ ਅਜੇ ਇਹੀ ਹੈ ਕਿ ਜੇ ਅਸੀਂ ਜਿਹੜਾ ਵਿਚਾਰ ਕਰ ਰਹੇ ਹਾਂ ਵੀ ਕੀ ਕਰਨਾ ਸੋ ਪਛੜ ਗਏ। ਟਰੰਪ ਨੂੰ ਵੀ ਇੱਕ ਤਾਂ ਜਿਵੇਂ ਹੈ ਵੀ ਸਕਸੈਸਫੁਲ ਲੋਕ ਪਸੰਦ ਨੇ। ਹੁਣ ਇੰਡੀਆ ਪਾਕਿਸਤਾਨ ਦੇ ਵਿਚਾਲੇ 4 ਰੋਜ਼ਾ 7, 8, 9, 10 ਮਈ 'ਚ ਪਾਕਿਸਤਾਨ ਦੀ ਆਸਮ ਮੁਨੀਰ ਇੱਕਦਮ ਇਨਸਟੈਂਟ ਉਹਨਾਂ ਦੇ ਹੀਰੋ ਬਣ ਗਏ, ਜੇਤੂ। ਔਰ ਜਿਹੜਾ ਫੈਸਲਾ ਟਰੰਪ ਕਰਦਾ ਉਹ ਐਕਸਪੈਕਟ ਕਰਦਾ ਹੈ ਵੀ ਯੈਸ ਸਰ ਕਰਕੇ ਤੁਸੀਂ ਜਿਹੜਾ ਉਹਨੂੰ ਐਂਡੋਰਸ ਕਰੋ। ਭਾਰਤ ਇਸ ਮੁੱਦੇ ਦੇ ਉੱਤੇ ਵੀ ਉਹ ਦੇਖੇਗਾ ਕਿ ਵੀ ਜੇ ਜੁਆਇਨ ਕੀਤਾ ਤੇ ਰੂਸ ਕੀ ਕਹੇਗਾ, ਚੀਨ ਕੀ ਕਹੇਗਾ। ਤੋ ਹੋ ਸਕਦਾ ਜੇ ਹੁਣ ਭਾਰਤ ਦਾ ਯਾਰ ਨਾਰਸਿਸਿਸਟ ਮੋਦੀ ਦਾ ਨਾਰਸਿਸਿਸਟ ਨੇਤਨਯਾਹੂ ਯਾਰ ਜੁਆਇਨ ਕਰ ਰਿਹਾ, ਭਾਰਤ ਵੀ ਜੁਆਇਨ ਕਰ ਲੈ, ਪਰ ਫਿਰ ਇਹ ਹੋਏਗਾ ਵੀ ਬ੍ਰਾਹਮਣ ਤੇ ਸ਼ੂਦਰ ਇਕੱਠੇ ਬੈਠੇ ਆ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ ਦਿਨੀ ਟਰੰਪ ਵੱਲੋਂ ਗਜ਼ਾ ਜਿਹੜੇ ਮਸਲੇ ਸਮੇਤ ਦੁਨੀਆ ਦੇ ਅੱਡ-ਅੱਡ ਮਸਲਿਆਂ ਨੂੰ ਹੱਲ ਕਰਨ ਲਈ ਇੱਕ ਬੋਰਡ ਆਫ ਪੀਸ ਦਾ ਐਲਾਨ ਕੀਤਾ ਗਿਆ ਸੀ। ਇਸ ਵਿੱਚ ਸ਼ਾਮਲ ਹੋਣ ਲਈ 60 ਤੋਂ ਜ਼ਿਆਦਾ ਮੁਲਕਾਂ ਨੂੰ ਸੱਦਾ ਪੱਤਰ ਭੇਜਿਆ ਗਿਆ, ਜਿਨ੍ਹਾਂ ਵਿੱਚ ਭਾਰਤ ਤੇ ਪਾਕਿਸਤਾਨ ਵੀ ਸ਼ਾਮਲ ਨੇ ਔਰ ਪਾਕਿਸਤਾਨ ਨੇ ਇਹ ਸੱਦਾ ਪੱਤਰ ਜਿਹੜਾ ਹੈ ਉਹ ਸਵੀਕਾਰ ਕਰ ਲਿਆ, ਜਦੋਂ ਕਿ ਭਾਰਤ ਅਜੇ ਭੰਬਲਭੂਸੇ ਦਾ ਸ਼ਿਕਾਰ ਹੈ। ਸੋ ਇਸ ਜਿਹੜਾ ਬੋਰਡ ਆਫ ਪੀਸ ਨੂੰ ਯੂਨਾਈਟਿਡ ਨੇਸ਼ਨਸ ਦੇ ਬਦਲ ਵਜੋਂ ਹੀ ਦੇਖਿਆ ਜਾ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਇਹ ਅਕਸਰ ਬਹੁਤ ਸਾਰੇ ਫੋਰਮਸ 'ਤੇ ਖਾਸ ਤੌਰ 'ਤੇ ਸਾਊਥ ਏਸ਼ੀਅਨ ਫੋਰਮਸ 'ਤੇ ਡਿਸਕਸ ਹੁੰਦਾ ਹੈ ਵੀ ਐਸਾ ਕੀ ਹੋਇਆ ਭਾਰਤ ਦੇ ਨਾਲ ਟਰੰਪ ਦੇ ਰਿਸ਼ਤੇ ਇੱਕਦਮ ਕਿਵੇਂ ਵਿਗੜ ਗਏ। ਟਰੰਪ ਫਸਟ ਟਰਮ ਤੇ ਸੈਕੰਡ ਟਰਮ ਕਿਵੇਂ ਬਿਲਕੁਲ ਆਪੋਜ਼ਿਟ ਪਰਸਨੈਲਿਟੀਜ਼ ਨੇ। ਉਸ 'ਚ ਜ਼ਾਹਰ ਹੈ ਕਿ ਬਾਕੀ ਨੀਤੀਆਂ ਦੇ ਨਾਲ ਨਾਲ ਬਹੁਤਿਆਂ ਦਾ ਕਹਿਣਾ ਹੈ ਕਿ ਵੀ ਜਦੋਂ ਮੋਦੀ ਆਇਆ ਆਪਣੇ ਔਰ ਟਰੰਪ ਤਾਂ ਉਦੋਂ ਉਹਨੇ ਇਲੈਕਸ਼ਨ ਲੜਨ ਦਾ ਐਲਾਨ ਕੀਤਾ ਹੋਇਆ ਸੀ, ਪਰ ਇਹ ਕੋਈ ਚਾਂਸ ਨਹੀਂ ਸੀ ਵੀ ਜਿੱਤ ਸਕੇ। ਤੇ ਪਹਿਲਾਂ ਇਹ ਕਿਹਾ ਗਿਆ ਕਿ ਵੀ ਟਰੰਪ ਨੇ ਵੀ ਜਿਹੜਾ ਕੀਤਾ ਟਵੀਟ ਕਿ ਮੇਰਾ ਫਰੈਂਡ ਆ ਰਿਹਾ ਮਿਲੇਗਾ, ਪਰ ਇੱਥੇ ਮੋਦੀ ਨੇ ਆ ਕੇ ਮਿਲਣ ਤੋਂ ਨਾ ਕਰ ਦਿੱਤੀ ਕਿ ਜੀ ਮੈਂ ਬਹੁਤ ਬਿਜ਼ੀ ਹਾਂ। ਸਿੱਧਾ ਡੈਲਾਵੇਅਰ ਗਿਆ ਉਹਦੇ ਬਾਈਡਨ ਦੇ ਘਰ ਔਰ ਦੂਜੇ ਵੀ ਉਹਦੇ ਤੋਂ ਗੁੱਸਾ। ਪਰ ਜੋ ਵੀ ਹੋਏ, ਸੈਕੰਡ ਪਾਰਟ ਜਿਹੜਾ ਬਹੁਤ ਸਾਰਿਆਂ ਦਾ ਇਹ ਮੰਨਣਾ ਹੈ ਵੀ ਟਰੰਪ ਦਾ ਸਹੁੰ ਚੁੱਕ ਤੋਂ ਪਹਿਲਾਂ ਤੋਂ ਹੀ ਜਿਹੜਾ ਹੈ ਭਾਰਤ ਦੇ ਨਾਲ ਜੋ ਰਿਹਾ, ਲੇਕਿਨ ਆਪਰੇਸ਼ਨ ਸੰਦੂਰ ਤੋਂ ਬਾਅਦ ਇਹ ਹੋਰ ਵੀ ਜਿਹੜੀ ਹੈ ਉਹ ਬਿਲਕੁਲ ਬਿਟਰਨੈਸ ਹੋਈ। ਉਹਦੇ ਬਹੁਤ ਸਾਰੇ 2 ਰੀਜ਼ਨ ਕਹੇ ਜਾਂਦੇ ਨੇ ਵੀ ਇੱਕ ਤਾਂ ਇਹਦੇ ਬਾਵਜੂਦ ਕਿ ਟਰੰਪ ਦੀ ਇੰਟਰਵੈਂਸ਼ਨ ਦੇ ਨਾਲ ਉਹਦੇ 'ਚ ਭਾਵੇਂ ਵਾਈਸ ਪ੍ਰੈਜ਼ੀਡੈਂਟ ਇਨਵੋਲਵ ਹੋਇਆ ਜਾਂ ਮਾਰਕੋ ਰੂਬੀਓ ਇਨਵੋਲਵ ਹੋਏ ਫੋਰਨ ਸੈਕਟਰੀ, ਔਰ ਟਰੰਪ ਨੇ ਕਿਹਾ ਵੀ ਮੈਂ ਰੁਕਵਾਇਆ ਜਿਹੜਾ ਇਹਨਾਂ ਦੇ ਵਿੱਚ ਨਹੀਂ ਤਾਂ ਲੱਖਾਂ ਲੋਕ ਮਾਰੇ ਜਾਣੇ ਸੀ। ਦੋਨੋਂ ਨਿਊਕਲੀਅਰ ਪਾਵਰਸ ਨੇ। ਪਾਕਿਸਤਾਨ ਨੇ ਫੌਰਨ ਨਾ ਸਿਰਫ ਇਹਨੂੰ ਮੰਨਿਆ ਸਗੋਂ ਨੋਬਲ ਪ੍ਰਾਈਜ਼ ਦੇ ਲਈ ਵੀ, ਨੋਬਲ ਪੀਸ ਪ੍ਰਾਈਜ਼ ਲਈ ਵੀ ਨੋਮੀਨੇਟ ਕੀਤਾ ਟਰੰਪ ਨੂੰ। ਤੇ ਭਾਰਤ ਇਸ ਸਭ ਦੇ ਬਾਵਜੂਦ ਅਜੇ ਤੱਕ ਨਾ ਮੰਨਣ ਨੂੰ ਤਿਆਰ ਹੈ ਕਿ ਵੀ ਇਹ ਪੀਸ ਅਮਰੀਕਾ ਨੇ ਕਰਾਈ। ਨੋਬਲ ਪੀਸ ਪ੍ਰਾਈਜ਼ ਲਈ ਤਾਂ ਕੀ ਰਿਕਮੈਂਡ ਕਰਨਾ ਸੀ। ਹੁਣ ਟਰੰਪ ਇੰਨਾ ਕੁ ਡਿਟਰਮਿੰਡ ਹੈ ਇਸ ਮੁੱਦੇ ਦੇ ਉੱਤੇ ਕਿ ਨਤੀਜੇ ਦੇ ਤੌਰ 'ਤੇ ਹੁਣ ਜਿਹੜੀ ਡੈਵੋਸ ਸਵਿਟਜ਼ਰਲੈਂਡ ਦੇ ਵਿੱਚ ਵਰਲਡ ਇਕਨੋਮਿਕ ਫੋਰਮ ਦੀ ਚੱਲ ਰਿਹਾ, ਉਹਦੇ 'ਚ ਵੀ ਜਿਹੜੀ ਪ੍ਰੈਜ਼ੀਡੈਂਟ ਟਰੰਪ ਨੇ ਆਪਣੀ ਸਪੀਚ ਕੀਤੀ, ਉਹਦੇ 'ਚ ਵੀ ਉਹਨਾਂ ਨੇ ਅਗੇਨ ਇਹ ਕਲੇਮ ਕੀਤਾ ਕਿ ਉਹਨਾਂ ਨੇ ਇੰਡੀਆ ਔਰ ਪਾਕਿਸਤਾਨ ਦੇ ਵਿਚਾਲੇ ਜਿਹੜੀ ਜੰਗ ਨੂੰ ਰੁਕਵਾਇਆ। ਹੋਰ ਵੀ ਉਹਨਾਂ ਨੇ ਬਹੁਤ ਸਾਰੀਆਂ ਜੰਗਾਂ ਰੁਕਵਾਈਆਂ ਔਰ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਜਿਹੜਾ ਅਸੀਂ ਗ੍ਰੀਨਲੈਂਡ ਇਸ ਲਈ ਲੈਣਾ ਚਾਹੁੰਦੇ ਹਾਂ ਕਿ ਵੀ ਇਹ ਜਿਹੜੀ ਹੈ ਲੈਂਡ ਨਹੀਂ ਹੈ, ਇਹ ਪੀਸ ਆਫ ਆਈਸ ਹੈ, ਪਰ ਇਹ ਕਿਉਂਕਿ ਸਟ੍ਰੈਟੇਜਿਕ ਰੀਜ਼ਨਸ ਨੇ, US ਚਾਈਨਾ ਔਰ ਰਸ਼ੀਆ ਦੇ ਵਿਚਾਲੇ ਹੈ ਔਰ ਅਰਥ ਮਿਨਰਲਸ ਵੀ ਦੇ ਥੱਲੇ ਪਏ ਹੋਏ ਨੇ। ਔਰ ਉਹਨੇ ਨਾਲ ਦੀ ਨਾਲ ਕਿਹਾ ਆਪਣੀ ਸਪੀਚ ਜਦੋਂ ਸ਼ੁਰੂ ਕੀਤੀ ਬਾਈ, ਉਹਨਾਂ ਨੇ ਕਿਹਾ ਕਿ ਬਾਈ ਗ੍ਰੀਟਿੰਗ ਸੋ ਮੈਨੀ ਫਰੈਂਡਸ ਪ੍ਰੈਜ਼ੈਂਟ ਐਂਡ ਅ ਫਿਊ ਐਨਮੀਜ਼। ਔਰ ਫਿਰ ਉਹਨਾਂ ਨੇ ਕਿਹਾ ਜੀ ਬਹੁਤ ਸਾਰੇ ਦੋਸਤ ਤੇ ਕੁਝ ਦੁਸ਼ਮਣ। ਫਿਰ ਉਹਨਾਂ ਨੇ ਯੂਰਪ, ਨੈਟੋ, ਇਹਨਾਂ ਸਾਰਿਆਂ ਦਾ ਜਰਾ ਚੰਗਾ ਲਿਆ ਜਲੂਸ ਕੱਢਿਆ। ਨਾਲ ਦੀ ਨਾਲ ਸਲੀਪੀ ਜੋ ਬਾਈਡਨ, ਸਲੀਪੀ ਜੋ ਇਹ ਵੀ ਕਿਹਾ। ਉਸ ਤੋਂ ਪਹਿਲਾਂ ਉਹਨਾਂ ਨੇ ਇਹ ਵੀ ਕਿਹਾ ਕਿ ਇੰਡੀਆ ਪਾਕਿਸਤਾਨ ਕਨਫਲਿਕਟ ਜਿਹੜਾ ਹੈ ਉਹ ਮੈਂ ਰੁਕਵਾਇਆ। ਉਹਨਾਂ ਨੇ ਕਿਹਾ 80ਵੀਂ ਵਾਰ ਹੈ ਜਦੋਂ ਕਿ ਟਰੰਪ ਨੇ ਇਹ ਕਿਹਾ। ਹੁਣ ਇਸ ਮਾਮਲੇ 'ਚ ਵੀ ਭਾਰਤ ਦੇ ਨਾਲ ਜੋ ਬਿਟਰਨੈਸ, ਅਜੇ ਤੱਕ ਕੋਈ ਟ੍ਰੇਡ ਡੀਲ ਵੀ ਸਾਈਨ ਨਹੀਂ ਹੋਈ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਟਰੰਪ ਦੇ ਸਾਹਮਣੇ ਉਹਦਾ ਇੱਕ ਆਪਣਾ ਵਿਜ਼ਨ ਹੈ
कि उसने यूनाइटेड नेशंस और दूसरे तीसरे जो है ਉਹਦਾ बदल देना है और ਉਸ ਦੇ ਥੱਲੇ ਉਹਨਾਂ ਨੇ ਭਾਵੇਂ ਗਜ਼ਾ ਕਨਫਲਿਕਟ ਨੂੰ ਜਾਂ ਰੀਕਨਸਟਰਕਸ਼ਨ ਦੇ ਨਾਂ ਥੱਲੇ ਹੀ ਉਹਨੂੰ ਬੋਰਡ ਆਫ ਪੀਸ ਅਨਾਉਂਸ ਕੀਤਾ ਹੈ। ਪਰ ਜਦੋਂ ਤੁਸੀਂ ਉਹਦਾ ਚਾਰਟਰ ਦੇਖਦੇ ਹੋ, ਉਸ ਦੀਆਂ ਸ਼ਰਤਾਂ ਦੇਖਦੇ ਹੋ ਔਰ ਰਹਿਣਾ ਉਹਦਾ ਚੇਅਰਮੈਨ ਟਰੰਪ ਨਹੀਂ ਹੈ, ਭਾਵੇਂ ਪ੍ਰੈਜ਼ੀਡੈਂਟ ਟਰਮ ਜਦੋਂ ਮੁੱਕ ਵੀ ਗਈ ਫਿਰ ਵੀ ਕਿਉਂਕਿ ਟਰੰਪ ਐਜ਼ ਅ ਪਰਸਨ ਨਾਟ ਐਜ਼ ਅ ਪ੍ਰੈਜ਼ੀਡੈਂਟ ਉਹਦਾ ਹੋਏਗਾ, ਫਿਰ 3 ਸਾਲ ਦੀ ਟਰਮ ਤੋਂ ਬਾਅਦ ਜਿਹਨੇ ਮੈਂਬਰ ਰਹਿਣਾ ਉਹਨੂੰ $1 ਬਿਲੀਅਨ ਵੀ ਦੇਣਾ ਪਏਗਾ। ਔਰ ਇਸ ਸਾਰੇ 'ਚ ਜਿਹੜੀ ਵਾਈਟ ਹਾਊਸ ਤੋਂ ਜਾਣਕਾਰੀ ਜਾਂ ਅਦਰਵਾਈਜ਼ ਮੀਡੀਆ ਦੀ ਜਾਣਕਾਰੀ ਹੈ, ਉਸ ਦੇ ਵਿੱਚ ਲਗਭਗ 60 ਮੁਲਕਾਂ ਨੂੰ ਜਿਹੜਾ ਇਨਵੀਟੇਸ਼ਨ ਦਿੱਤਾ ਗਿਆ ਹੈ ਬੋਰਡ ਆਫ ਪੀਸ ਗਜ਼ਾ ਦੇ ਲਈ ਜੁਆਇਨ ਕਰਨ ਦੇ ਵਿੱਚ। ਔਰ ਇਸ ਦੇ ਵਿੱਚ ਮੇਰੇ ਕੋਲ ਲਿਸਟ ਹੈ ਸਾਰੇ 60 ਮੁਲਕਾਂ ਦੀ, ਮੈਂ ਡੀਟੇਲ 'ਚ ਨਹੀਂ ਜਾਵਾਂਗਾ, ਪਰ ਉਹਦੇ 'ਚ ਭਾਰਤ ਔਰ ਪਾਕਿਸਤਾਨ ਦੋਵੇਂ ਸ਼ਾਮਲ ਨੇ, ਚੀਨ ਔਰ ਰੂਸ ਵੀ। ਚੀਨ ਨੇ ਤਾਂ ਉਸ ਦੇ ਉੱਤੇ ਕਿਹਾ ਕਿ ਵੀ ਅਸੀਂ ਬੇਸ਼ੱਕ ਅਜੇ ਦੇਖਣਾ ਵੀ ਬੋਰਡ ਆਫ ਪੀਸ ਜੁਆਇਨ ਕਰਨਾ ਕਿ ਨਹੀਂ, ਲੇਕਿਨ ਅਸੀਂ ਯੂਨਾਈਟਿਡ ਨੇਸ਼ਨਸ ਨੂੰ ਨਹੀਂ ਡਿੱਗਣ ਦਿਆਂਗੇ, ਉਹਨੂੰ ਅਸੀਂ ਕਾਇਮ ਰੱਖਣਾ ਹੈ। ਔਰ ਪਾਕਿਸਤਾਨ ਨੇ ਕੁਇਕਲੀ ਉਹਨਾਂ ਨੇ ਕਿਹਾ ਪਾਕਿਸਤਾਨ ਟੂ ਜੁਆਇਨ ਟਰੰਪਸ ਬੋਰਡ ਆਫ ਪੀਸ ਔਨ ਗਜ਼ਾ। ਉਹਨਾਂ ਨੇ ਕਿਹਾ ਕਿ ਵੀ ਅਸੀਂ ਪਾਕਿਸਤਾਨ ਹੋਪਡ concrete steps will be taken towards implementation of permanent ceasefire as well as to boost aid Gaza's construction, foreign ministry said. So ਇਹਦੇ 'ਚ ਵੀ ਪਾਕਿਸਤਾਨ ਨੇ ਬਾਜ਼ੀ ਮਾਰੀ ਹੈ। ਹਾਲਾਂਕਿ ਵਿਦਿਨ ਪਾਕਿਸਤਾਨ ਬਹੁਤ ਕੁਝ ਚੱਲ ਰਿਹਾ ਕਿ ਜੀ ਪਾਕਿਸਤਾਨ ਰਬੜ ਸਟੈਂਪ ਬਣ ਗਿਆ। ਇਹ ਮੈਂ ਸਮਝਦਾ ਵੀ ਪਹਿਲਾਂ ਵੀ ਠੀਕ ਫੈਸਲਾ ਸੀ ਪਾਕਿਸਤਾਨ ਦੀ ਐਸਟੈਬਲਿਸ਼ਮੈਂਟ ਦਾ, ਹਕੂਮਤ ਦਾ ਕ੍ਰੈਡਿਟ ਦੇਣਾ ਹੈ ਟਰੰਪ ਨੂੰ ਪੀਸ ਪ੍ਰਾਈਜ਼ ਲਈ ਵੀ। ਉਹਦਾ ਹੀ ਨਤੀਜਾ ਹੈ ਕਿ ਵੀ ਉਹਨਾਂ ਦੇ ਲਈ ਤਾਂ ਸਭ ਰਸਤੇ ਪੱਧਰੇ ਨੇ ਔਰ ਭਾਰਤ ਅਜੇ ਵੀ ਜਿਹੜਾ ਹੈ ਉਹ ਪੂਰੀ ਤਰ੍ਹਾਂ ਕਨਫਿਊਜ਼ਡ ਹੈ। ਔਰ ਪਹਿਲਾਂ ਤਾਂ ਉਹਨਾਂ ਨੇ ਜਿਹੜਾ ਉਹ ਬਹੁਤਾ ਇਹਦੇ 'ਤੇ ਕੋਈ ਰਿਐਕਸ਼ਨ ਅਜੇ ਕੀਤਾ ਹੀ ਨਹੀਂ ਹੈ ਔਰ ਅਜੇ ਇਹੀ ਹੈ ਕਿ ਜੀ ਅਸੀਂ ਜਿਹੜਾ ਵਿਚਾਰ ਕਰ ਰਹੇ ਹਾਂ ਵੀ ਕੀ ਕਰਨਾ। ਸੋ ਪਛੜ ਗਏ ਟਰੰਪ ਨੂੰ ਵੀ। ਇੱਕ ਤਾਂ ਜਿਵੇਂ ਹੈ ਵੀ ਸਕਸੈਸਫੁਲ ਲੋਕ ਪਸੰਦ ਨੇ। ਹੁਣ ਇੰਡੀਆ ਪਾਕਿਸਤਾਨ ਦੇ ਵਿਚਾਲੇ 4 ਰੋਜ਼ਾ 7, 8, 9, 10 ਮਈ 'ਚ ਪਾਕਿਸਤਾਨ ਦੀ ਆਸਮ ਮੁਨੀਰ ਇੱਕਦਮ ਇੰਸਟੈਂਟ ਉਹਨਾਂ ਦੇ ਹੀਰੋ ਬਣ ਗਏ, ਜੇਤੂ। ਔਰ ਜਿਹੜਾ ਫੈਸਲਾ ਟਰੰਪ ਕਰਦਾ ਉਹ ਐਕਸਪੈਕਟ ਕਰਦਾ ਹੈ ਵੀ ਯੈਸ ਸਰ ਕਰਕੇ ਤੁਸੀਂ ਜਿਹੜਾ ਉਹਨੂੰ ਐਂਡੋਰਸ ਕਰੋ। ਡਿਲੇ ਕਰਨਾ, ਸੋਚਣਾ, ਉਹਦੇ 'ਚ ਫਿਰ ਉਹ ਭਾਵੇਂ ਕੋਈ ਵੀ ਹੋਏ ਜੋ ਜਿਸ ਲਿਹਾਜ਼। ਔਰ ਈਵਨ ਜਿਹੜਾ ਕੈਨੇਡੀਅਨ ਪ੍ਰਾਈਮ ਮਿਨਿਸਟਰ ਦੇ ਜਿਹੜਾ ਨਿਊ ਵਰਲਡ ਆਰਡਰ ਜਾਂ ਜਿਵੇਂ ਉਹਨਾਂ ਨੇ ਕਿ ਵੀ ਤਖਤੀਆਂ ਹੁਣ ਉਤਾਰ ਦਿਓ, ਉਸ ਵਾਲਿਆਂ ਨੂੰ ਵੀ ਉਹਦਾ ਵੀ ਉਹਨਾਂ ਨੇ ਕਿਹਾ ਟਰੰਪ ਨੇ ਕਿ ਦੇਖੋ ਕਿੰਨੇ ਅਕਿਰਤ ਘਣ ਨੇ ਕੈਨੇਡਾ ਵਾਲੇ, ਅਸੀਂ ਤਾਂ ਇਹਨਾਂ ਸਭ ਤੋਂ ਜ਼ਿਆਦਾ ਕੈਨੇਡਾ ਸਾਡੇ ਬਿਨਾਂ ਕੀ ਹੈ। ਲੇਕਿਨ ਮੈਂ ਸਮਝਦਾ ਵੀ ਕੁਝ ਚੀਜ਼ਾਂ ਹਿਸਟੋਰੀਕਲ ਹੁੰਦੀਆਂ ਨੇ। ਸੋ ਇਹ ਸਾਰੇ 'ਚ ਭਾਰਤ ਫਿਰ ਪਛੜਿਆ ਹੋਇਆ ਹੈ ਪਰ ਪਾਕਿਸਤਾਨ ਨੇ ਅਗੇਨ ਇਸ ਦੇ ਉੱਤੇ ਬਾਜ਼ੀ ਮਾਰੀ ਹੈ। ਔਰ ਹਾਲਾਂਕਿ ਕੀ ਚੱਲੇਗਾ ਕੀ ਨਹੀਂ ਚੱਲੇਗਾ ਜੇ ਤੁਹਾਨੂੰ ਨਹੀਂ ਲੱਗਦਾ ਠੀਕ, ਤੁਸੀਂ ਵਿਦਡਰਾਅ ਕਰ ਸਕਦੇ ਹੋ। ਮੁਫਤੋਂ ਮੁਫਤ ਜਿਹੜੇ 2-3 ਸਾਲ ਚੱਲਦੇ ਨੇ ਬਿਨਾਂ $1 ਬਿਲੀਅਨ ਦਿੱਤੇ, ਉਹਨਾਂ ਕੱਢੋ ਘੱਟੋ ਘੱਟ ਇਹ ਤਾਂ ਦੱਸਤਾ ਕਿ ਭਾਈ ਅਸੀਂ ਤੇਰੇ ਨਾਲ ਖੜੇ। ਸੋ ਭਾਰਤ ਇਸ ਮੁੱਦੇ ਦੇ ਉੱਤੇ ਵੀ ਉਹ ਦੇਖੇਗਾ ਕਿ ਵੀ ਜੇ ਜੁਆਇਨ ਕੀਤਾ ਤੇ ਰੂਸ ਕੀ ਕਹੇਗਾ, ਚੀਨ ਕੀ ਕਹੇਗਾ। ਹਾਲਾਂਕਿ ਰਸ਼ੀਆ ਨੇ ਆਪਣਾ ਕੰਸਰਨ ਦਿੱਤਾ, ਚਾਈਨਾ ਨੇ ਕਿਹਾ ਵੀ ਅਸੀਂ UN ਔਰ ਦੂਸਰੇ ਨੂੰ ਡੈਡ ਨਹੀਂ ਹੋਣ ਦਿਆਂਗੇ। ਦਾ ਮਤਲਬ ਇਹ ਹੈ ਕਿ ਕੰਡੀਸ਼ਨਲ ਉਹ ਜੁਆਇਨ ਵੀ ਕਰ ਸਕਦੇ ਨੇ। ਬਹੁਤ ਸਾਰੇ ਇਸਲਾਮਿਕ ਮੁਲਕ ਜਿਹੜੇ 8-10 ਜਿਨ੍ਹਾਂ ਨੂੰ ਇਨਵੀਟੇਸ਼ਨ ਹੈ ਉਹ ਆਲਮੋਸਟ ਸਾਰਿਆਂ ਨੇ ਹੀ ਸਣੇ, ਸਾਊਦੀ ਈਵਨ ਇਜ਼ਰਾਈਲ। ਹਾਲਾਂਕਿ ਬਹੁਤਿਆਂ ਦਾ ਇਹ ਸ਼ੱਕ ਸੀ ਕਿ ਇਜ਼ਰਾਈਲ ਨੂੰ ਨਹੀਂ ਐਕਸੈਪਟ ਕਰੇਗਾ। ਸੋ ਹੋ ਸਕਦਾ ਜੇ ਹੁਣ ਭਾਰਤ ਦਾ ਯਾਰ ਨਾਰਸਿਸਿਸਟ ਮੋਦੀ ਦਾ ਨਾਰਸਿਸਿਸਟ ਨੇਤਨਯਾਹੂ ਯਾਰ ਜੁਆਇਨ ਕਰ ਰਿਹਾ, ਭਾਰਤ ਵੀ ਜੁਆਇਨ ਕਰ ਲੈ, ਪਰ ਫਿਰ ਇਹ ਹੋਏਗਾ ਵੀ ਬ੍ਰਾਹਮਣ ਤੇ ਸ਼ੂਦਰ ਇਕੱਠੇ ਬੈਠੇ ਹੈ। ਪਾਕਿਸਤਾਨ ਨੂੰ ਤਾਂ ਸ਼ੂਦਰ ਹੀ ਕਹਿੰਦੇ ਨੇ ਨਾ ਕਿ ਵੀ ਉਹਨਾਂ ਦੇ। ਸੋ ਇਹ ਵੀ ਉਹਨਾਂ ਦੇ ਲਈ ਐਂਬੈਰਸਮੈਂਟ ਹੈ। ਸੋ ਉਹ ਜਿਵੇਂ ਇੱਕ ਨੇ ਕਿਹਾ ਉੱਥੇ, ਉਹਨਾਂ ਨੇ ਕਿਹਾ ਜੀ ਮੋਦੀ ਕੀ ਹੈ, ਮੋਦੀ ਦੇ ਪਿੱਛੇ ਕਹਿੰਦੇ ਵੀ ਚਟਾਨ ਹੈ, ਅੱਗੇ ਟੋਆ ਹੈ, ਉਹ ਕਿਤੇ ਵੀ ਜਾਏ ਉਹਨੇ ਡਿੱਗਣਾ ਹੀ ਡਿੱਗਣਾ ਹੈ। ਸੋ ਹੁਣ ਲੈਟ ਵੀ ਸੀ ਕਿ ਇਸ ਮੁੱਦੇ ਤੇ ਕੀ ਡਿਸਾਈਡ ਕਰਦੇ ਨੇ, ਪਰ ਹਾਲ ਦੀ ਘੜੀ ਭੰਬਲ ਭੂਸਾ ਨਜ਼ਰ ਆਉਂਦਾ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਹੱਥ ਲੈਣੇ ਬ੍ਰੇਕ, ਵਿਊਅਰਸ ਤਾਂ ਸਾਨੂੰ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ।